अस्सलामुअलैकुम। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ ਤੁਸੀਂ ਸਾਰੇ? ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਅੱਲਾ ਸੋਹਣੇ ਵਾਲਾ ਦਿਨ ਚੜ੍ਹ ਪਿਆ ਵੇ ਤੇ ਬੱਦਲ ਹੀ ਬੱਦਲ ਹੋਏ ਨੇ। 3-4 ਦਿਨ ਹੋ ਗਏ ਨੇ, ਬਾਰਿਸ਼ ਹੀ ਬਾਰਿਸ਼ ਚੱਲ ਰਹੀ ਹੈ। ਧੁੱਪ ਦਾ ਕੋਈ ਇਮਕਾਨ ਨਹੀਂ ਹੈ। ਮੈਂ ਦੁਆਵਾਂ ਕਰ ਰਹੀ ਹਾਂ ਥੋੜ੍ਹੀ ਦੇਰ ਲਈ ਧੁੱਪ ਨਿਕਲ ਆਵੇ ਤੇ ਅਸੀਂ ਆਪਣੇ ਕੱਪੜੇ ਤੇ ਧੋ ਲਈਏ। ਨਾਸ਼ਤਾ ਬਣ ਗਿਆ ਹੈ। ਪਿਆਰੇ ਪਿਆਰੇ ਖੂਬਸੂਰਤ ਤਰੀਨ ਹਸੀਨਾ ਆਲਮ ਅੰਡੇ 2 ਬਣ ਗਏ ਨੇ, ਪਰ ਇਹ ਵੀ ਕਿ ਅੱਜ ਮੈਂ ਛੁਰੀ ਨਾਲ ਨਹੀਂ ਕੱਟੇ, ਇਸਦਾ ਹੱਥ ਨਾਲ ਹੀ ਤੋੜ ਲਏ ਅਤੇ ਬੜੇ ਵਿਚਾਰਿਆਂ ਦੀ ਸ਼ਕਲ ਹੀ ਕੁਛ ਅਜੀਬੋ ਗਰੀਬ ਹੋ ਗਈ ਹੈ। ਪਰ ਕੋਈ ਗੱਲ ਨਹੀਂ। ਨਾਲ ਇੱਕ ਸਲਾਈਸ 'ਤੇ ਮੈਂ ਮੱਖਣ ਲਾ ਲਿਆ ਵੇ ਅਤੇ ਨਾਲ ਇੱਥੇ ਪਈ ਹੈ ਵਿੰਡੋ ਵਿੱਚ ਮੇਰੀ ਚਾਏ। चाय का कप जब तक ना हो तो हमें सुकून नहीं आता। ਅੱਖਾਂ ਨਹੀਂ ਖੁੱਲ੍ਹਦੀਆਂ ਵੀ ਜਦ ਤੱਕ ਚਾਹ ਨਾ ਮਿਲ ਜਾਵੇ। ਅਤੇ ਇਹ ਮੇਰੀ ਗੋਡੇ 'ਤੇ ਮਲਣ ਵਾਲੀ ਦਵਾਈ ਪਈ ਹੈ, ਰਾਤ ਨੂੰ ਮਲ ਕੇ ਲੇਟੀ ਸਾਂ। ਇਹ ਮੇਰੀ ਬਾਮ ਪਈ ਹੈ। ਸਾਰੀਆਂ ਚੀਜ਼ਾਂ ਜਿਹੜੀਆਂ ਮੇਰੀਆਂ ਇੱਥੇ ਪਈਆਂ ਖਿਲਰੀਆਂ ਹੁੰਦੀਆਂ ਨੇ ਸਮਝੋ। ਇਹ ਮੇਰੀ ਸਟਿਕ ਪਈ ਹੈ ਜਿਹਦੇ ਨਾਲ ਮੈਂ ਵੀਡੀਓ ਬਣਾਉਂਦੀ ਹਾਂ। ਬਸ ਸਾਰੀਆਂ ਚੀਜ਼ਾਂ ਹੁਣ ਮੈਂ ਸਫਾਈ ਵੀ ਕਰਾਂਗੀ ਔਰ ਆਪਣਾ ਨਾਸ਼ਤਾ ਵੀ ਕਰਾਂਗੀ। ਪਹਿਲੇ ਨਾਸ਼ਤਾ ਕਰਕੇ ਫਿਰ ਸਫਾਈ ਦੀ ਤਰਫ ਆਵਾਂਗੇ। ਫਿਰ ਨਾਲੋਂ ਨਾਲ ਮੈਂ ਤੁਹਾਨੂੰ ਆਪਣੀ ਸ਼ਾਮਿਲ ਰੱਖਾਂਗੀ। संडे शॉपिंग, तेरी संडे की शॉपिंग है करने वास्ते और सामने आंदी हेडरंजा नज़र आ गया है। शाजिया का फेवरेट हेडरंजा। शाजिया देख लिया भी तेरे वास्ते वीडियो बना रही हाँ। किन्ने खूबसूरत फुल ने। सारे घर वाले अंदर चले जाते हैं और मैं हमेशा फुलों के कोल खड़ी रह जाती हाँ। फूल सहरे के कुछ बचा लेना, मेरी तुरबत पे डालने के लिए। इजहार भी मुश्किल है, चुप रह भी नहीं सकते, मजबूर है उफ़ल्ला, कुछ कह भी नहीं सकते। इजहार भी मुश्किल है, चुप रह भी नहीं सकते, मजबूर है उफ़ल्ला, कुछ कह भी नहीं सकते। उज़मा ने क्या कि बाजी कॉमेंट मैं उज़मा का पढ़िया कि मैं तुहाडे बहुत वड्डा पखा वां तुहाडा। मैनू कॉमेंट पढ़ के बड़ा मज़ा आया क्योंकि उज़मा भी कुछ कुछ मेरे रंग च ना, मुझे रंग दे, मुझे रंग दे, रंग दे रंग दे रंग दे, हाँ रंग दे। उज़मा भी कुछ कुछ मेरे रंग च रंगदी जा रही है। अच्छे कॉमेंट करन लग गई उज़मा। उज़मा कहती भी मैं तुहाडी बहुत वड्डी पक्खा वां, तुसीं फिक्र ना करो। तो मैं क्या ठीक है भी कोई टेंशन मैं लैंदी नहीं है। ऐसी खुश खुश रवांगी, हैप्पी हैप्पी रवांगी, तुहानूं भी सारिਆਂ ਨੂੰ हैप्पी हैप्पी रखांगी। मैं हुण सारे पासे घुमा घुमू के कोशिश कर लईए, क्लिप बना लिया वे। हुण असीं अंदर जाने आ। फुल देखते ही कदम रुक जाते हैं। हले तो इस पासे भी फुल ही फुल ने। इधर का भी मैं थोड़ा जिहा तुहानूं दिखा देवां। कोई जालम ही बंदा होएगा, मैनूं लगदा कि बहुत ही जालम किस्म का कोई सख्त दिल जिहड़ा फुल्लां नाल प्यार ना करदा होएगा या फुल देख के वो नज़रां चुरा के चला जाता होएगा। मेरे को तो हुंदा ही नहीं है बई। फुल असी देख ले ने ते नाल ही असी अंदर दाखिल हो रहे हैं। एक साइड ते सारे बारबेक्यू दियां रखियां ने बोरियां और नाल जिहड़ा वे खाद वगैरह दी बोरियां रखियां ने। बाहरों ही लोग इत्थों चुक के फिर रख लैंदे ने ट्रॉली दे विच। चलो जी अंदर दाखिल हो रहे हैं असी। बैग्स बड़े खूबसूरत ਜਿਹੜੇ ਗਿਫਟ ਬੈਗ ਹੁੰਦੇ ਨੇ, ਤੁਸੀਂ ਕਿਸੇ ਨੂੰ ਤੋਹਫਾ ਦੇਣਾ ਹੈ, ਕੁਛ ਐਸਾ ਚੀਜ਼ ਦੇਣੀ ਹੈ, ਬਰਥਡੇ ਵੇ ਜਾਂ ਕੋਈ ਵੀ ਮੌਕਾ ਵੇ, ਉਹਦੇ ਵਾਸਤੇ ਬੜੇ ਪਿਆਰੇ ਰੰਗ ਬਰੰਗੇ ਬੈਗ ਇੱਥੇ ਮਿਲਦੇ ਨੇ। ਪੇਪਰ ਬੈਗ, ਪਾਰਟੀ ਦੇ ਜਿਹੜੇ ਸਮਾਨ ਪਿਆ ਵੇ, ਡਿਸਪੋਜ਼ੇਬਲ ਬਰਤਨ, ਗੋਲਡਨ ਵਿੱਚ ਵੀ ਹੈ, ਵਾਈਟ ਵੀ, ਕਲਰ ਵਾਲੇ ਵੀ, ਸਭ ਚੀਜ਼ਾਂ ਮਿਲ ਜਾਂਦੀਆਂ ਨੇ ਜਿਸ ਤਰ੍ਹਾਂ ਦਾ ਤੁਸੀਂ ਲੈਣਾ ਚਾਹੋ। छोटा बड़ा साइज़, प्यालियाँ, कप, गिलास, हर चीज़ तुहानूं मिल जाएगी इत्थे। बहुत वैरायटी है। पार्टी वेयर के हवाले दे नाल ते भई देखो डॉट्स वाली प्लेट्स ने, ये भी डॉट्स दे पर डिज़ाइन दूसरा वे, ज़्यादा डार्क शेड विच है ते स्टार बने हुए ने।
ਬਹੁਤ ਅੱਛੇ-ਅੱਛੇ ਬੈਗ ਔਰ ਅੱਛੀਆਂ ਚੀਜ਼ਾਂ ਨੇ। ਰਾਫੀ ਨੇ ਆਪਣੀ ਟੀਚਰ ਨੂੰ ਗਿਫਟ ਦੇਣਾ ਹੈ ਕਿਉਂਕਿ ਸਕੂਲ ਛੱਡ ਰਿਹਾ ਹੈ ਤਾਂ ਆਪਣੇ ਟੀਚਰਸ ਨੂੰ ਗਿਫਟ ਦੇਣਾ ਹੈ। ਇਸ ਵਾਸਤੇ ਅਸੀਂ ਇੱਥੋਂ ਲਵਾਂਗੇ 2 ਅਸੀਂ ਲਿਫਾਫੇ ਲੈ ਲਵਾਂਗੇ ਇੱਥੋਂ 2 ਜਾਂ 3 ਜਿੰਨੇ ਚਾਹੀਦੇ ਹੋਣਗੇ ਔਰ ਫਿਰ ਅਸੀਂ ਉਹਦੇ ਵਿੱਚ ਪਾ ਕੇ ਗਿਫਟ ਦੇਵਾਂਗੇ। ਓਏ ਹੋਏ ਹੋਏ! ਦੇਖ ਲਓ ਵੀ ਫੁੱਲਾਂ ਦੀ ਬਹਾਰ ਦੇਖ ਲਓ। ਇੰਨੇ ਖੂਬਸੂਰਤ ਫੁੱਲ ਨੇ। ਇਹ ਵੀ ਸਮਝੋ ਇੱਕ ਗਿਫਟ ਪੈਕ ਟਾਈਪ ਬਣੇ ਹੋਏ ਨੇ ਔਰ ਇਹ ਅਸਲੀ ਫੁੱਲ ਨੇ, ਕੋਈ ਐਸਾ ਨਕਲੀ ਸ਼ਕਲੀ ਨਹੀਂ ਨੇ ਔਰ ਬੜੇ ਖੂਬਸੂਰਤ ਇੰਨੇ ਪਿਆਰੇ ਪੇ ਲੱਗਦੇ ਨੇ ਇਹਨਾਂ ਦੇ ਕਲਰ। ਇਹ ਵੀ ਇਹਨਾਂ ਨੇ ਬਾਸਕਿਟ ਵਿੱਚ ਪਾ ਕੇ ਛੋਟੇ ਜਿਹੇ ਸ਼ੌਪਰ ਵਿੱਚ ਰੱਖਿਆ ਹੋਇਆ ਹੈ ਕਿ ਲੋਕ ਕਿਸੇ ਘਰ ਜਾਂਦੇ ਨੇ ਉਸ ਵਕਤ ਲੈ ਕੇ ਜਾਂਦੇ ਨੇ, ਆਪਣੇ ਘਰਾਂ ਵਾਸਤੇ ਵੀ ਲੈ ਲੈਂਦੇ ਨੇ। ਲੇਕਿਨ ਜਿਵੇਂ ਬੁੱਕੇ ਵੀ ਖਰੀਦਦੇ ਨੇ ਲੇਕਿਨ ਇਸ ਸਟਾਈਲ ਦੇ ਵੀ ਲੋਕ ਇੱਕ ਦੂਸਰੇ ਵਾਸਤੇ ਲੈ ਜਾਂਦੇ ਨੇ। ਇਹ ਬੱਚਾ ਦੇਖੋ ਆਪਣੀ ਮਾਂ ਦੇ ਨਾਲ ਕੁਝ ਜ਼ਿੱਦ ਕਰ ਰਿਹਾ ਵੇ, ਲਿਪਟ ਗਿਆ ਮਾਂ ਦੇ ਨਾਲ। ਮੰਮੀ, ਮੰਮੀ, ਮੰਮੀ ਕੁਛ ਮੰਗਦਾ ਪਿਆ ਮੰਮੀ ਕੋਲੋਂ ਤਾਂ ਮੰਮੀ ਕਹਿੰਦੀ ਬਈ ਪੁੱਤਰ ਸਬਰ ਕਰ ਜਾ, ਠਹਿਰ ਜਾ, ਪੁੱਤਰ ਨਹੀਂ ਮੈਂ ਸੁਣਦਾ। ਬੜੇ ਹੀ ਖੂਬਸੂਰਤ ਫੁੱਲ। ਕੱਪੜਿਆਂ ਵਾਲਾ ਸੈਕਸ਼ਨ ਆ ਗਿਆ, ਇੱਥੋਂ ਗੁਜ਼ਰ ਰਹੇ ਹਾਂ। ਡਮੀ 'ਤੇ ਦੇਖੋ ਕੱਪੜੇ, ਜਦੋਂ ਜਾਓ ਜਿਸ ਸਟੋਰ 'ਤੇ ਜਾਓ ਨਵੇਂ ਡਿਜ਼ਾਇਨ ਅਤੇ ਨਵੇਂ ਕੱਪੜੇ ਤੁਹਾਨੂੰ ਨਜ਼ਰ ਆ ਜਾਣਗੇ। ਅਤੇ ਘਰ ਵਾਲੇ ਤਾਂ ਖਰੀਦ ਰਹੇ ਨੇ ਤੇ ਟੀਂਡੇ ਅਤੇ ਸਬਜ਼ੀਆਂ ਅਤੇ ਚੀਜ਼ਾਂ ਬਾਕੀ ਚੀਜ਼ਾਂ ਅਤੇ ਮੈਂ ਇਸ ਤਰਫ ਨਿਕਲ ਆਈ ਹਾਂ ਕਿ ਚਲੋ ਥੋੜ੍ਹਾ ਜਿਹਾ ਤੁਹਾਨੂੰ ਦਿਖਾ ਦੇਵਾਂ। ਬੇਬੀ ਸੈਕਸ਼ਨ ਦੇਖ ਲਓ ਵੀ ਛੋਟੇ-ਛੋਟੇ ਬੇਬੀ ਦੇ ਕੱਪੜੇ ਔਰ ਇੱਥੇ ਬਹੁਤ ਹੀ ਪਿਆਰੇ ਲੱਗ ਰਹੇ ਨੇ। ਛੋਟਾ ਜਿਹਾ ਬੇਬੀ ਇਹਨਾਂ ਨੇ ਬਿਠਾਇਆ ਵੀ ਹੋਇਆ ਸਾਹਮਣੇ। ਬੱਚਿਆਂ ਦੇ ਕੱਪੜੇ ਇੰਨੇ ਪਿਆਰੇ ਲੱਗਦੇ ਨੇ, ਤੁਸੀਂ ਕਿਸੇ ਵੀ ਜਗ੍ਹਾ ਚਲੇ ਜਾਓ ਨਾ, ਇੰਨੀ ਖੂਬਸੂਰਤ ਡਿਜ਼ਾਇਨਿੰਗ ਔਰ ਇਹਨਾਂ ਦੇ ਕਲਰ ਇੰਨੇ ਪਿਆਰੇ ਬਣਾਉਂਦੇ ਨੇ ਕਿ ਦਿਲ ਕਰਦਾ ਬਈ ਲੈ ਲਵੋ। ਮੱਗ ਦੇਖੋ ਕਿੰਨਾ ਖੂਬਸੂਰਤ ਹੈ। ਉਹਦੇ ਕਰੈਕਟਰ ਦੇ ਹਿਸਾਬ ਦੇ ਨਾਲ ਮੱਗਸ ਬਣੇ ਹੋਏ ਨੇ। ਬਹੁਤ ਪਿਆਰੇ-ਪਿਆਰੇ ਮੱਗ, ਕੋਈ 2.5 ਪਾਉਂਡ ਦਾ, ਕੋਈ 3.5 ਪਾਉਂਡ ਦਾ, ਕੋਈ 1.75 ਦਾ, ਕੋਈ 5 ਪਾਉਂਡ ਦਾ। ਮੁਖਤਲਿਫ ਪ੍ਰਾਈਸ ਨੇ ਇਹਦੇ 'ਤੇ ਔਰ ਕਰੈਕਟਰ ਵਾਲੇ ਅਤੇ ਬਹੁਤ ਬੱਚਿਆਂ ਦੇ ਵਿੱਚ ਬਹੁਤ ਮਕਬੂਲ ਨੇ ਇਸ ਟਾਈਪ ਦੇ ਮੱਗ। ਇਹ ਦੇਖੋ ਇਹ ਬਣਿਆ ਹੋਇਆ ਫੁੱਟਬਾਲ ਬਣਿਆ ਹੋਇਆ 5 ਪਾਉਂਡ ਦਾ। ਲਓ ਬਈ ਇਹ ਪਤਾ ਨਹੀਂ ਕੀ ਬਿੱਲੀ ਬਣੀ ਹੋਈ ਹੈ, ਕੁਛ ਹੋਰ ਚੀਜ਼ ਬਣੀ ਹੋਈ ਹੈ। ਬੱਚਿਆਂ ਵਾਸਤੇ ਇਸ ਤਰ੍ਹਾਂ ਦੀ ਚੀਜ਼ਾਂ ਬਣਾਉਂਦੇ ਨੇ, ਬੱਚੇ ਦੇਖਦੇ ਹੀ ਫਿਰ ਲਲਚਾ ਜਾਂਦੇ ਨੇ ਆਪਣਾ ਪਸੰਦੀਦਾ ਕਰੈਕਟਰ ਕਿ ਵੀ ਮੈਂ ਇਹ ਚੀਜ਼ ਲੈਣੀ। ਵਾਟਰ ਬੋਟਲ ਦੇਖੋ ਕਿੰਨੀ ਪਿਆਰੀ, ਸਕੂਲ ਲੰਚ ਬਾਕਸ ਪਏ ਨੇ। ਤੁਸੀਂ ਜ਼ਿਆਦਾਤਰ ਬੱਚਿਆਂ ਦੇ ਸਮਾਨ 'ਤੇ ਦੇਖੋਗੇ ਕੋਈ ਨਾ ਕੋਈ ਤੁਹਾਨੂੰ ਕਰੈਕਟਰ ਨਜ਼ਰ ਆਏਗਾ ਕਿ ਉਹ ਕਰੈਕਟਰ ਦੇ ਹਿਸਾਬ ਨਾਲ ਬਣਾਉਂਦੇ ਨੇ ਤਾਂ ਕਿ ਬੱਚਾ ਦੇਖੇ ਔਰ ਫੌਰਨ ਕਹੇ ਆਪਣੇ ਮਾਂ ਪਿਓ ਨੂੰ ਵੀ ਮੈਂ ਤਾਂ ਲੈਣਾ ਹੀ ਲੈਣਾ, ਇਹ ਮੈਨੂੰ ਲੈ ਕੇ ਦੇਵੋ। ਪਰ ਇਹ ਵੀ ਕਿ ਬਹੁਤ ਅੱਛੀ ਵੈਰਾਈਟੀ ਹੁੰਦੀ ਹੈ। ਬੋਤਲਾਂ ਵਗੈਰਾ ਇਹ ਜਿਹੜੇ ਡਿਸਪੋਜ਼ੇਬਲ ਇਹ ਚੀਜ਼ਾਂ ਮਿਲਦੀਆਂ ਨੇ ਔਰ ਇਸ ਲੰਚ ਬਾਕਸ ਇਹ ਪਲਾਸਟਿਕ ਦੇ, ਅੱਛੀ ਚੀਜ਼ ਹੁੰਦੀ ਹੈ। ਕੁਆਲਿਟੀ ਬੜੀ ਅੱਛੀ ਹੁੰਦੀ ਇਹਨਾਂ ਚੀਜ਼ਾਂ ਦੀ। ਦੇਖੋ ਡੱਬੇ ਮੁਖਤਲਿਫ ਕੰਟੇਨਰ ਮੁਖਤਲਿਫ ਸਾਈਜ਼ ਦੇ ਪਏ ਨੇ। ਇਹ ਲੋਕ ਫਰਿੱਜਾਂ ਵਾਸਤੇ ਵੀ ਆਪਣੇ ਲੈ ਲੈਂਦੇ ਨੇ ਔਰ ਬੱਚੇ ਸਕੂਲ ਲੰਚ ਵਾਸਤੇ ਵੀ ਲੈ ਕੇ ਜਾਂਦੇ ਨੇ। ਰੈਡੀਮੇਡ ਪੀਜ਼ਾ, ਪੀਜ਼ਾ, ਪੀਜ਼ਾ। ਪੀਜ਼ਾ 'ਚ ਬਹੁਤ ਇਕਸਾਮ ਪਈਆਂ ਨੇ ਬਈ, ਬਹੁਤ ਜ਼ਿਆਦਾ ਇਕਸਾਮ ਪਈਆਂ ਨੇ। ਇਹ ਗਾਰਲਿਕ ਬਰੈਡ ਵੀ ਪਈ ਹੈ, ਇਸ ਤਰ੍ਹਾਂ ਤੁਸੀਂ ਲੈ ਜਾਵੋ, ਜਾ ਕੇ ਓਵਨ ਵਿੱਚ ਸੇਕ ਲਵੋ ਅਤੇ ਖਾ ਲਵੋ। ਮੁਖਤਲਿਫ ਕਿਸਮ ਦੇ ਨਾਨ, ਮਸਾਲੇ ਵਾਲਾ ਅਤੇ ਕੋਈ ਕਿਸ ਤਰ੍ਹਾਂ ਵਾਲਾ ਅਤੇ ਕੋਈ ਕਿਸ ਤਰ੍ਹਾਂ, ਸਭ ਪਿਆ। ਅੱਜ ਇਹਨਾਂ ਦੀ ਜਗ੍ਹਾ ਜਗ੍ਹਾ ਟਰਾਲੀਆਂ ਪਈਆਂ ਨੇ ਕਿਉਂਕਿ ਅੱਜ ਇਤਵਾਰ ਹੈ ਔਰ ਰਸ਼ ਹੈ ਔਰ ਨਾਲ ਨਾਲ ਫਿਲਿੰਗ ਕਰਦੇ ਜਾ ਰਹੇ ਨੇ। ਸਟੋਰੇਜ ਕੰਟੇਨਰ ਨੇ, ਮੁਖਤਲਿਫ ਚੀਜ਼ਾਂ ਪਾ ਕੇ ਲੋਕ ਇਹਦੇ ਵਿੱਚ ਰੱਖ ਲੈਂਦੇ ਨੇ। ਛੋਟਾ ਬੜਾ ਸਾਈਜ਼ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਵੇ ਸਾਈਜ਼ ਦਸਤਿਆਬ ਹੈ। ਸਾਡੇ ਵੀ ਰਾਫੇ ਦੀ ਗਾੜੀਆਂ ਪਈਆਂ ਨੇ, ਇਸ ਤਰ੍ਹਾਂ 2 ਬੜੇ ਬੜੇ ਕੰਟੇਨਰ ਨੇ ਜਿਹਦੇ ਵਿੱਚ ਰਾਫੇ ਦੀਆਂ ਅਸੀਂ ਗਾੜੀਆਂ ਭਰ ਕੇ ਰੱਖੀਆਂ ਹੋਈਆਂ ਨੇ ਬੈੱਡ ਦੇ ਨੀਚੇ। ਬਿਨ ਬੈਗਸ ਹਰ ਸਾਈਜ਼ ਦਾ ਦਸਤਿਆਬ ਹੈ ਜੀ, ਲੈ ਲਵੋ ਜਿਹੜਾ ਤੁਸੀਂ ਚੁੱਕਣਾ ਵੇ ਅਤੇ ਲੈ ਲਵੋ। ਇਹ ਕੋਈ ਫੂਡ ਹੈ ਸ਼ਾਇਦ ਪਰਿੰਦਿਆਂ ਵਾਸਤੇ ਵੀ ਜਾਂ ਕਿਸ ਚੀਜ਼ ਵਾਸਤੇ ਵੀ ਮੈਨੂੰ ਹੁਣ ਸਹੀ ਪਤਾ ਨਹੀਂ ਪਿਆ ਚੱਲਦਾ। ਦੇਖਦੇ ਜਾਓ ਬਈ, ਦੇਖਦੇ ਜਾਓ। ਨੂਟੈਲਾ, ਨੂਟੈਲਾ, ਨੂਟੈਲਾ। ਇਹ ਤਾਂ ਵੀ ਬੱਚਿਆਂ ਦਾ ਬਹੁਤ ਫੇਵਰਟ ਹੈ। ਬੱਚੇ ਜਿਹੜੇ ਨੇ ਬਹੁਤ ਸ਼ੌਕ ਨਾਲ ਖਾਂਦੇ ਨੇ। ਸਾਡੇ ਵੀ ਮੁਸਤਫਾ ਬਹੁਤ ਸ਼ੌਕ ਨਾਲ ਖਾਂਦਾ ਸੀ, ਯੂਸੁਫ ਵੀ। ਜਦੋਂ ਬੱਚੇ ਹੁੰਦੇ ਸਨ ਅਤੇ ਉਦੋਂ ਤਾਂ ਜ਼ਰੂਰ ਇਹਦੀ ਬੜੀ ਬੋਤਲ ਮਿੰਟਾਂ 'ਚ ਮੁੱਕ ਜਾਂਦੀ ਸੀ, ਮਤਲਬ 2-3 ਦਿਨ 'ਚ ਮੁੱਕ ਜਾਂਦੀ ਸੀ। ਅਤੇ ਹੁਣ ਅਸੀਂ ਵੀ ਸਾਡੇ ਘਰ ਅੱਜ ਕੱਲ੍ਹ ਨਹੀਂ ਆ ਰਹੇ ਹਾਂ, ਸ਼ਾਇਦ ਪਿਆ ਆਵੇ ਲੇਕਿਨ ਨੂਟੈਲਾ ਬੱਚਿਆਂ ਦਾ ਫੇਵਰਟ ਹੈ।
ਇਹ 'ਚ ਜ਼ਿਆਦਾਤਰ ਬੱਚੇ ਬ੍ਰੈਡ ਦੇ ਉੱਪਰ ਲਾ ਕੇ ਖਾਂਦੇ ਨੇ ਨੂਟੈਲਾ। ਇਹ ਬੱਚਾ ਵੀ ਖਰੀਦਦਾਰੀ ਕਰ ਰਿਹਾ, ਮਾਂ ਨੇ ਬਿਠਾਇਆ। ਇਹ ਦੇਖੋ ਛੋਟੀ ਜਿਹੀ ਗੁੱਡੀ ਪਈ ਹੈ ਇੱਕ ਸਾਈਡ ਤੇ, ਮੈਂ ਉਹਨੂੰ ਦੇਖ ਰਹੀ ਹਾਂ। ਕੇਕ ਦਾ ਸੈਕਸ਼ਨ ਬਹੁਤ ਪਿਆਰੇ ਕੇਕ ਇੱਥੇ ਪਏ ਨੇ। ਗੁਜ਼ਰਦੇ ਗੁਜ਼ਰਦੇ ਮੈਂ ਕਿਹਾ ਦੇਖ ਲਵਾਂ, ਬਹੁਤ ਹੀ ਪਿਆਰੇ। ਓਏ ਹੋਏ, ਇਹ ਦੇਖ ਕੇ ਕੌਣ ਕਹੇਗਾ ਕਿ ਮੈਂ ਮਿੱਠਾ ਨਹੀਂ ਖਾਣਾ, ਜਾਂ ਮੈਨੂੰ ਮਿੱਠਾ ਚੰਗਾ ਨਹੀਂ ਲੱਗਦਾ, ਜਾਂ ਮੈਨੂੰ ਮਿੱਠੇ ਤੋਂ ਪਰਹੇਜ਼ ਹੈ। ਕੋਈ ਵੀ ਨਹੀਂ ਕਹੇਗਾ। ਇੰਨੇ ਜ਼ਬਰਦਸਤ ਮਿੱਠੇ ਪਏ ਨੇ ਇੱਥੇ ਕਿ ਜਿਹੜਾ ਨਹੀਂ ਵੀ ਖਾਂਦਾ ਨਾ, ਉਹਦਾ ਵੀ ਦਿਲ ਕਰਦਾ ਵੀ ਯਾਰ ਥੋੜ੍ਹਾ ਜਿਹਾ ਤਾਂ ਚੱਖ ਲਵਾਂ, ਇਹਦਾ ਜ਼ਾਇਕਾ ਕੀ ਹੈ। ਬਹੁਤ ਖੂਬਸੂਰਤ ਕੇਕ ਬੜੇ ਬਣਾਏ ਪਏ ਨੇ। ਫਿਰ ਲੋਕ ਲੈ ਜਾਂਦੇ ਨੇ ਇਸ ਤਰ੍ਹਾਂ ਬਰਥਡੇ ਵਗੈਰਾ ਵਾਸਤੇ। ਅੱਜ ਤਾਂ ਹਰ ਜਗ੍ਹਾ ਬੜੀ ਲੰਬੀ ਕਿਊ ਹੈ। ਮੈਂ ਦੂਰੋਂ ਹੋ ਕੇ ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ, ਮੈਂ ਦੂਰੋਂ ਨਿਕਲੀ ਹਾਂ, ਰਸ਼ ਵਿੱਚ ਜ਼ਿਆਦਾ ਨਹੀਂ ਗਈ ਹਾਂ। ਅਤੇ ਹੁਣ ਅਸੀਂ ਨਿਕਲ ਰਹੇ ਹਾਂ ਬਾਹਰ। ਇਹ ਮੈਨੂੰ ਹਮੇਸ਼ਾ ਚੰਗੇ ਲੱਗਦੇ ਨੇ, ਪਿਆਰੇ ਸੈਂਟਾਂ ਔਰ ਮੁਖਤਲਿਫ ਚੀਜ਼ਾਂ ਬੜੀਆਂ ਮੈਨੂੰ ਹਮੇਸ਼ਾ ਅੱਛੇ ਲੱਗਦੇ ਨੇ। ਮੈਂ ਉਹਨਾਂ ਨੂੰ ਪਿਆਰ ਕਰਕੇ ਹੀ ਲੰਘਦੀ ਹਾਂ। ਚਲੋ ਜੀ ਨਿਕਲੋ ਬਾਹਰ। ਅਤੇ ਬਾਹਰ ਨਿਕਲੇ ਹਾਂ ਤਾਂ ਥੋੜ੍ਹੀ ਜਿਹੀ ਧੁੱਪ ਹਲਕੀ ਜਿਹੀ ਨਜ਼ਰ ਆਈ ਹੈ, ਅਤੇ ਧੁੱਪ ਦੇ ਨਜ਼ਾਰੇ ਘੱਟ ਹੀ ਮਿਲਦੇ ਨੇ। ਧੁੱਪ ਬੱਦਲ ਇਸ ਤਰ੍ਹਾਂ ਹੀ ਪਿਆ ਚੱਲਦਾ ਵੇ। ਅਤੇ ਗਮਲੇ ਵੀ ਪਏ ਨੇ ਇੱਕ ਸਾਈਡ 'ਤੇ। ਚਲੋ ਵੀ ਲੋਕ ਲੱਗੇ ਹੋਏ ਨੇ ਦੌੜਮ ਦੌੜਾਈਆਂ ਵਿੱਚ। ਫਾਸਟ ਜ਼ਿੰਦਗੀ ਅਤੇ ਫਾਸਟ ਲੋਕ। ਸ਼ਾਪਿੰਗ ਸਾਡੀ ਹੋ ਗਈ ਕੰਪਲੀਟ। ਅਸੀਂ ਬਾਹਰ ਨਿਕਲ ਆਏ ਹਾਂ। ਬਾਹਰ ਵੀ ਬੜੀ ਹਵਾ ਠੰਡੀ ਚੱਲਦੀ ਹੈ, ਅਤੇ ਬੱਦਲ ਹਲਕੀਆਂ ਘੜੀਆਂ ਵੀ ਲੱਗ ਪਈਆਂ। ਅਤੇ ਹੋ ਸਕਦਾ ਵੀ ਬਈ ਤੇਜ਼ ਦੀ ਬਾਰਿਸ਼ ਹੋ ਜਾਏ ਅੱਜ 2 ਵਜੇ ਤੋਂ ਬਾਅਦ। ਤੇ ਹੈਗਾ ਵੇ ਚਾਂਸ ਕਿ ਬਾਰਿਸ਼ ਸ਼ਦੀਦ ਹੋਏਗੀ। ਅਤੇ ਚਲੋ ਅਸੀਂ ਉਦੋਂ ਤੱਕ ਘਰ ਪਹੁੰਚ ਜਾਵਾਂਗੇ। ਬੱਦਲ ਵੈਸੇ ਕਾਫੀ ਹੋ ਗਏ ਨੇ, ਪਰ ਅੱਜ ਅੰਦਰ ਰਸ਼ ਵੀ ਬਹੁਤ ਸੀ, ਕਿਉਂਕਿ ਸੰਡੇ ਹੋਣ ਦੀ ਵਜ੍ਹਾ ਦੇ ਨਾਲ ਸੰਡੇ ਨੂੰ ਲੋਕ ਬਹੁਤ ਜ਼ਿਆਦਾ ਸ਼ਾਪਿੰਗ ਕਰਦੇ ਨੇ। ਸੰਡੇ ਸ਼ਾਪਿੰਗ ਤੇ ਵੀ ਮਸ਼ਹੂਰ ਹੈ ਪੂਰੀ ਦੁਨੀਆ ਵਿੱਚ ਕਿ ਲੋਕ ਜਿਹੜੇ ਨੇ ਫਿਰ ਆਉਂਦੇ ਨੇ ਸਾਰੇ ਪੂਰੇ ਹਫਤੇ ਦਾ ਰਾਸ਼ਨ ਲੈਣਾ। ਜ਼ਿਆਦਾਤਰ ਸੈਟਰਡੇ ਸੰਡੇ 2 ਦਿਨ ਬਹੁਤ ਜ਼ਿਆਦਾ ਸਟੋਰਸ 'ਤੇ ਰਸ਼ ਹੁੰਦਾ, ਔਰ ਸਪੈਸ਼ਲੀ ਸੰਡੇ ਵਾਲੇ ਦਿਨ ਤੇ ਬਸ ਫਿਰ ਕੋਈ ਚਾਂਸ ਹੀ ਨਹੀਂ ਹੁੰਦਾ ਨਾ ਕਿ ਤੁਸੀਂ ਹੁਣ ਉਹਨੂੰ ਡਿਲੇ ਨਹੀਂ ਕਰ ਸਕਦੇ ਸ਼ਾਪਿੰਗ ਨੂੰ। ਤੁਸੀਂ ਲੈਣਾ ਹੀ ਲੈਣਾ, ਕਿਉਂ ਅਗਲੇ ਦਿਨ ਹਰ ਇੱਕ ਨੇ ਜਾਣਾ ਆਪਣੇ ਕੰਮ ਕਾਰ 'ਤੇ, ਇਸ ਤੋਂ ਫਿਰ ਲੋਕ ਨਿਕਲਦੇ ਖਾਸਾ ਰਸ਼ ਹੈ। ਮੈਂ ਤਾਂ ਬਈ ਬਾਹਰ ਨਿਕਲ ਆਈ।